ਕੁਝ ਘੰਟੇ ਪਹਿਲਾਂ ਮਿਲੇ, ਪਹਿਲਾਂ ਦੇਖਿਆ, ਬਟ ਫੋਨ ਤੇ ਸਾਡੀ 2-3 ਦਿਨ ਪਹਿਲਾਂ ਗੱਲ ਹੋਈ ਹੈ। ਐਕਚੁਅਲੀ ਜਦੋਂ ਪਤਾ ਚੱਲਿਆ ਸੀ ਕਰਤਾਰਪੁਰ ਸਾਹਿਬ ਜਾ ਰਹੇ, ਸਾਨੂੰ ਮਿਲਣ ਆਣਗੇ, ਬਹੁਤ ਐਕਸਾਈਟਮੈਂਟ ਸੀ ਅਸੀਂ। ਹਾਂਜੀ, ਬਹੁਤ ਸਾਰੀ ਐਕਸਾਈਟਮੈਂਟ ਹੈ। ਸਾਨੂੰ ਤਾਂ ਰਾਤ ਨੀਂਦ ਨਹੀਂ ਸੀ ਆ ਰਹੀ ਹੈ, ਦੋਨੋਂ ਫੋਨ ਤੇ ਟੱਚ ਵਿੱਚ ਆ। ਤਕਰੀਬਨ 3 ਦਿਨ ਤੋਂ ਅਸੀਂ ਟੱਚ ਆ ਤੇ ਫਸਟ ਟਾਈਮ ਪਹਿਲੀ ਮੁਲਾਕਾਤ ਹੋਈ ਹੈ ਸਾਡੀ, ਤੇ ਬਿਲਕੁਲ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਭੈਣਾਂ ਵਾਸ਼ੂਕ ਵਿਛੜੀਆਂ ਦੀਆਂ ਸਨ ਬੜੀ ਦੇਰ ਦੀਆਂ। ਜੱਫੀਆਂ ਪਾਈਆਂ ਘੁੱਟ ਘੁੱਟ ਕੇ ਜੀ ਬਹੁਤ ਸਾਰੀ। ਇਸ ਵੇਲੇ ਅਸੀਂ ਮਿਲਣ ਜਾ ਰਹੇ ਹਾਂ। ਇੱਕ ਕਹਿੰਦੇ ਨਾ ਦੁਨੀਆ 'ਚ ਅਜੂਬੇ ਵਾਪਰ ਜਾਂਦੇ ਨੇ, ਤੇ ਉਹਨਾਂ ਅਜੂਬਿਆਂ ਦੇ ਵਿੱਚੋਂ ਇੱਕ ਅਜੂਬਾ ਹੈ ਜਿਹਦੀ ਆਪਾਂ ਤੁਹਾਡੇ ਨਾਲ ਹੁਣੇ ਮੁਲਾਕਾਤ ਕਰਾਉਣ ਲੱਗੇ ਆ। ਇਹ ਦੋ ਕਪਲ ਨੇ, ਇਹ ਕਪਲ ਬੜੇ ਵਰਿਆਂ ਬਾਅਦ ਮਿਲੇ ਨੇ। ਦੋ ਦੋਸਤ ਨੇ, ਇੱਕ ਹੁਸ਼ਿਆਰਪੁਰ ਤੋਂ ਨੇ ਤੇ ਇੱਕ ਸਿਆਲਕੋਟ ਤੋਂ। ਮੈਂ ਸਿਆਲਕੋਟ ਤੋਂ, ਮੈਂ ਨਵਾਂ ਸ਼ਹਿਰ ਤੋਂ ਜੀ। ਕੀ ਬਾਤ ਹੈ। ਇੱਕ ਪੰਜਾਬਾਂ ਤੋਂ ਨੇ, ਇੱਕ ਚੜ੍ਹਦੇ ਪੰਜਾਬ ਤੋਂ, ਇੱਕ ਲਹਿੰਦੇ ਪੰਜਾਬ ਤੋਂ। ਤੇ ਇਹਨਾਂ ਦੋਨਾਂ ਦਾ ਜਦੋਂ ਮੇਲ ਹੁੰਦਾ, ਦੋਨਾਂ ਦੋਸਤਾਂ ਦਾ, ਤੇ ਫਿਰ ਵਿਛੜ ਜਾਂਦੇ ਨੇ 6 ਮਹੀਨਿਆਂ ਬਾਅਦ, ਤੇ ਅੱਜ ਮੁੜ ਕੇ ਮਿਲ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ। ਹਾਂ ਜੀ ਭਾਈਜਾਨ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਾਸ਼ਿਫ ਅਲੀ ਹੈ ਜੀ। ਕਾਸ਼ਿਫ ਅਲੀ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਸਿਆਲਕੋਟ ਡਿਸਟ੍ਰਿਕਟ ਸਿਆਲਕੋਟ, ਤਹਿਸੀਲ ਪਸਰੂਰ, ਪਿੰਡ ਨੰਗਲ ਬਾਜੂ ਹੈ। ਦੇ ਰਹਿਣ ਵਾਲੇ ਹੋ, ਠੀਕ ਹੈ ਜੀ। ਤੇ ਤੁਸੀਂ ਜੀ? ਜੀ ਮੇਰਾ ਨਾਮ ਤਰਵਿੰਦਰ ਸਿੰਘ ਹੈ ਜੀ, ਮੈਂ ਨਵਾਂ ਸ਼ਹਿਰ ਤੋਂ ਐਸਪੀਐਸ ਨਗਰ ਤੋਂ ਰਹਿਣ ਵਾਲਾ ਹਾਂ। ਤੇ ਤੁਸੀਂ ਇੱਕ ਦੂਜੇ ਨੂੰ ਕਦੋਂ ਤੋਂ ਅਸੀਂ ਜਾਣਦੇ ਇੱਕ ਦੂਜੇ ਨੂੰ 14 ਸਾਲ ਤੋਂ ਜਾਣਦੇ ਹਾਂ। ਹਾਂਜੀ। ਅਸੀਂ ਪਹਿਲਾਂ ਇਕੱਠੇ ਰਹੇ ਹਾਂ ਕੀਨੀਆ ਵਿੱਚ। ਅੱਛਾ, ਕੀਨੀਆ ਚ? ਹਾਂਜੀ, ਅਸੀਂ 6 ਮਹੀਨੇ ਇਕੱਠੇ ਰਹੇ ਹਾਂ। ਹਾਂ। ਉਸ ਤੋਂ ਬਾਅਦ ਮੈਂ ਚੱਲ ਗਿਆ ਬੈਲਜੀਅਮ, ਇਹ ਚੱਲ ਗਿਆ ਜਰਮਨ, ਮੁੜ ਕੇ ਕਦੀ ਮਿਲੇ ਨਹੀਂ। ਓਕੇ। ਤੇ ਅੱਜ ਹੀ ਮਿਲੇ ਆ 14 ਸਾਲ ਬਾਅਦ। ਤੁਸੀਂ 6 ਮਹੀਨੇ ਪਹਿਲਾਂ ਇਕੱਠੇ ਰਹੇ, ਫਿਰ ਤੁਸੀਂ ਬੈਲਜੀਅਮ ਚਲੇ ਗਏ, ਹਾਂਜੀ, ਇਹ ਕੀਨੀਆ ਚਲੇ ਗਏ। ਨਹੀਂ, ਮੈਂ ਜਰਮਨ ਚਲੇ ਗਏ, ਤੇ ਅੱਜ 14 ਸਾਲ ਪਿੱਛੋਂ 14 ਸਾਲ ਬਾਅਦ ਅੱਜ ਇੱਥੇ ਮਿਲਨੇ। ਅਚਾਨਕ ਮਿਲ ਗਿਆ ਕਿ ਤੁਸੀਂ? ਨਹੀਂ, ਫੋਨ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਕੋਈ ਗੱਲ ਨਹੀਂ। ਸਾਡਾ ਕੰਟੈਕਟ ਹੈ ਸੀ। ਤੇ ਤੁਸੀਂ ਐਸੇ ਜਗ੍ਹਾ ਨੂੰ ਕਿਉਂ ਚੁਣਿਆ ਕਿ ਅਸੀਂ ਇੱਥੇ ਮਿਲਣਾ? ਕਿਉਂਕਿ ਇਹਨੂੰ ਈਜ਼ੀ ਸੀ। ਅੱਛਾ, ਇਹਨੂੰ ਈਜ਼ੀ ਸੀ, ਤੇ ਤੁਹਾਡੇ ਲਈ? ਮੇਰੇ ਵਾਸਤੇ ਡਿਫਿਕਲਟ ਸੀ, ਪਰ ਵੀਜ਼ਾ ਲਿਆ ਤਾਂ ਆ ਗਏ। ਅੱਛਾ ਅੱਛਾ। ਨਾਲੇ ਦਰਸ਼ਨ ਕਰਨਾ ਚਾਹੁੰਦੇ ਸੀ, ਸਾਡੇ ਮਨ ਚ ਬਹੁਤ ਰੀਝ ਨਾਲੇ ਸੀ ਇਹਨੂੰ ਮਿਲਣਾ ਸੀ, ਤਾਂ ਚਲੋ ਕਰਤਾਰਪੁਰ ਸਾਹਿਬ। ਤੁਸੀਂ ਤੇ 14 ਸਾਲ ਬਾਅਦ ਮਿਲ ਰਹੇ ਹੋ। ਇਹ ਤੁਹਾਡੀਆਂ ਕੌਣ ਨੇ? ਇਹ ਮੇਰੀ ਵਾਈਫ ਹੈ, ਇਹ ਉਹਨਾਂ ਦੀ ਵਾਈਫ। ਅੱਛਾ, ਇਹ ਇਹਨਾਂ ਦੀ ਵਾਈਫ ਹੈ। ਤੁਸੀਂ ਪਹਿਲੀ ਵਾਰ ਮਿਲ ਰਹੇ ਹੋ? ਹਾਂਜੀ, ਅਸੀਂ ਕੁਝ ਘੰਟੇ ਪਹਿਲਾਂ ਮਿਲੇ, ਪਹਿਲਾਂ ਦੇਖਿਆ, ਬਟ ਫੋਨ ਤੇ ਸਾਡੀ 2-3 ਦਿਨ ਪਹਿਲਾਂ ਗੱਲ ਹੋਈ ਹੈ। ਐਕਚੁਅਲੀ ਜਦੋਂ ਪਤਾ ਚੱਲਿਆ ਸੀ ਕਰਤਾਰਪੁਰ ਸਾਹਿਬ ਜਾ ਰਹੇ, ਸਾਨੂੰ ਮਿਲਣ ਆਣਗੇ, ਬਹੁਤ ਐਕਸਾਈਟਮੈਂਟ ਸੀ ਅਸੀਂ। ਹਾਂਜੀ। ਤਾਂ ਤੁਹਾਨੂੰ ਕਿਹਦਾ ਲੱਗ ਰਿਹਾ? ਬਹੁਤ ਸਾਰੀ ਐਕਸਾਈਟਮੈਂਟ ਹੈ। ਸਾਨੂੰ ਤਾਂ ਰਾਤ ਨੀਂਦ ਨਹੀਂ ਸੀ ਆ ਰਹੀ ਹੈ, ਦੋਨੋਂ ਫੋਨ ਤੇ ਟੱਚ ਵਿੱਚ ਆ। ਤਕਰੀਬਨ 3 ਦਿਨ ਤੋਂ ਅਸੀਂ ਟੱਚ ਆ, ਤੇ ਫਸਟ ਟਾਈਮ ਪਹਿਲੀ ਮੁਲਾਕਾਤ ਹੋਈ ਹੈ ਸਾਡੀ, ਤੇ ਬਿਲਕੁਲ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਭੈਣਾਂ ਵਾਸ਼ੂਕ ਵਿਛੜੀਆਂ ਦੀਆਂ ਸਨ ਬੜੀ ਦੇਰ ਦੀਆਂ। ਜੱਫੀਆਂ ਪਾਈਆਂ ਘੁੱਟ ਘੁੱਟ ਕੇ ਜੀ ਬਹੁਤ ਸਾਰੀ। ਲੇਕਿਨ ਦਿਲ ਨਹੀਂ ਕਰ ਰਿਹਾ ਕਿ ਹੁਣ ਇਹਨਾਂ ਨੂੰ ਇੱਥੋਂ ਵਾਪਸ ਭੇਜੀਏ। ਹੁਣ ਦਿਲ ਲੈਵੇ ਕਿ ਪਾਕਿਸਤਾਨ ਆਏ ਨੇ ਸਾਡੇ ਕੋਲ, ਤੇ ਸਾਡੇ ਘਰ ਜਾਣ, ਅਸੀਂ ਇਹਨਾਂ ਨੂੰ ਰੱਖੀਏ ਕੁਝ। ਸਾਰੇ ਤੁਸੀਂ ਪਾਕਿਸਤਾਨੀ ਠਹਿਰੇ ਹੋਏ ਹੋ? ਜੀ। ਕਿਹੜੀ ਜਗ੍ਹਾ ਤੇ ਠਹਿਰੇ ਹੋਏ ਹੋ ਜੀ? ਅਸੀਂ ਤੇ ਇੱਥੋਂ ਦੀ ਸਿਆਲਕੋਟ ਦੇ ਜਾ ਰਹੇ ਨੇ ਵਾਪਸ, ਲੇਕਿਨ ਸਾਡਾ ਦਿਲ ਤਕਰੀਬਨ ਨਹੀਂ 60 ਕਰਦਾ ਕਿਲੋਮੀਟਰ ਕਿ ਜਾਣ ਵਾਪਸ। ਸਫ਼ਰ ਅਸੀਂ ਇਹ ਤੈਅ ਤੁਹਾਡੇ ਘਰ ਹੀ ਕਰਕੇ ਰਹੇ ਨੇ? ਨਹੀਂ, ਇਹ ਡਾਇਰੈਕਟ ਆਏ ਨੇ। ਅੱਛਾ, ਤੁਸੀਂ? ਹਾਂਜੀ, ਹੁਣ ਦਰਸ਼ਨ ਕਰਕੇ ਅਸੀਂ ਇੱਧਰ ਚਲੇ ਜਾਵਾਂਗੇ, ਆਪਣੀ ਚਲੇ ਜਾਣਗੇ। ਅੱਛਾ, ਤੁਸੀਂ ਵਾਪਸ ਚਲੇ ਜਾਣਾ? ਹਾਂਜੀ, ਵਾਪਸ ਅਸੀਂ ਹਰਮੰਦਰ ਸਾਹਿਬ ਦਰਸ਼ਨ ਤੁਸੀਂ ਇੰਡੀਆ ਚਲੇ ਜਾਣਾ? ਹਾਂਜੀ, ਇਹਨਾਂ ਨੇ ਪਾਕਿਸਤਾਨ ਜਾਣਾ। ਇਹ ਹੈ ਪਾਕਿਸਤਾਨ ਚ ਨੇ ਜੀ। ਤੇ ਫੇਰ ਵਿਛੋੜਾ ਪੈ ਜਾਣਾ। ਵਿਛੋੜਾ ਪੈ ਜਾਣਾ। ਨਹੀਂ ਹੋਵਾਂਗੇ ਜਲਦੀ ਵਾਪਸ। ਫੇਰ ਕਦੋਂ ਮਿਲਣਾ ਹੁਣ? ਦੇਖੋ ਅਗਲੇ ਸਾਲ ਸ਼ਾਇਦ। ਲੇਕਿਨ ਅਗਲੀ ਦਫਾ ਜਦੋਂ ਮਿਲਣ ਤੇ ਸਾਡਾ ਦਿਲ ਹੈ ਕਿ ਵੀਜ਼ਾ ਲਗਵਾ ਕੇ ਆਣ, ਜਿਹੜਾ ਪਾਕਿਸਤਾਨ ਦੇ ਵਿੱਚ ਰਹਿਣ ਸਾਡੇ ਕੋਲ, ਹੈ ਕੋਈ ਦਿਨ ਉਹਨਾਂ ਨੂੰ ਆਪਣਾ ਜਿਹੜਾ ਨਾ ਪਾਕਿਸਤਾਨ ਘੁਮਾਈਏ ਫਿਰਾਈਏ। ਆਪਣਾ ਜਿਹੜੇ ਹੈ ਤੇ ਸੇਮ ਕਲਚਰ ਹੈ, ਪਿੰਡ ਵੀ ਉਸ ਰਹਿੰਦੇ ਨੇ, ਇੱਧਰ ਵੀ ਉਸ ਰਹਿੰਦੇ ਨੇ, ਲੇਕਿਨ ਦਿਲ ਹੈ ਵੀ ਕਿ ਚਲੋ ਜਿਹੜਾ ਨਾ ਇੱਕ ਦਿਲਾਂ ਦੇ ਵਿੱਚ ਹੈ ਨਾ ਕਿ ਜੋ ਇੰਡੀਆ ਦੇ ਨਹੀਂ ਪਾਕਿਸਤਾਨ ਦੇ ਆ। ਸਾਡੀ ਫੈਮਿਲੀ ਵੀ ਬੜੀ ਐਕਸਾਈਟਡ ਹੈ ਕਿ ਉਹਨਾਂ ਦਾ ਵੀ ਦਿਲ ਸੀ ਕਿ ਉਹਨਾਂ ਨੂੰ ਤੁਸੀਂ ਲੈ ਕੇ ਆਓ। ਸਾਡੇ ਮੇਰੇ ਦੋਸਤ ਜਿਹੜੇ ਨੇ ਪਿੰਡ ਦੇ, ਉਹ ਵੀ ਕਹਿੰਦੇ ਹਨ ਕਿ ਤੁਸੀਂ ਆਪਣੇ ਮਹਿਮਾਨਾਂ ਨੂੰ ਉੱਥੇ ਲੈ ਕੇ ਆਵੇ, ਅਸੀਂ ਉਹਨਾਂ ਨੂੰ ਜਿਹੜਾ ਨਾ ਮਿਲਾਂਗੇ, ਸਾਨੂੰ ਜਿਹੜਾ ਨਾ ਅੱਛਾ ਲੱਗੇਗਾ ਮਿਲ ਕੇ। ਲੇਕਿਨ ਮਜਬੂਰੀ ਹੈ ਕਿ ਉਹਨਾਂ ਨੂੰ ਸਿਰਫ 1 ਦਿਨ ਦੀ ਪਰਮਿਸ਼ਨ ਹੈ, ਉਹਨਾਂ ਕੋਲ ਜਿਹੜਾ ਨਾ ਜ਼ਿਆਦਾ ਟਾਈਮ ਨਹੀਂ ਹੈ ਪਰਮਿਸ਼ਨ ਇੱਥੇ। ਵਾਹਿਗੁਰੂ ਕਰੇ ਪਰਮਿਸ਼ਨ ਮਿਲੇ ਤਾਂ ਜ਼ਰੂਰ ਬਜ਼ਰੂਰ। ਹਾਂਜੀ, ਤੁਸੀਂ ਆਏ ਹੋ ਇੱਥੇ, ਪਹਿਲੀ ਵਾਰ ਆਏ ਹੋ, ਕਿਹਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਕੋਈ ਬਹੁਤ ਸਾਰੇ ਗੁਰਦੁਆਰੇ ਵੇਖੇ ਆ, ਤੁਹਾਨੂੰ ਇਹਦੇ ਵਿੱਚ ਕੁਝ ਵੱਖਰਾ ਲੱਗਾ? ਕੁਛ ਏਦਾਂ ਕਿ ਜਿਵੇਂ ਕਿ ਅਸੀਂ ਸਾਡੇ ਦਾਦੇ ਪੜਦਾਦੇ ਫੈਸਲਾਬਾਦ ਤੋਂ ਉੱਠ ਕੇ ਗਏ ਨੇ, ਅੱਛਾ ਜੀ। ਵਾਪਸ ਫਿਰ ਪਾਕਿਸਤਾਨ ਆਏ ਆ, ਚੰਗਾ ਲੱਗ ਰਿਹਾ। ਠੀਕ ਹੈ, ਕੁਝ ਸੰਦੇਸ਼ ਮਿਲਦਾ ਇਹਦੇ ਵਿੱਚ ਤੁਹਾਨੂੰ ਵੱਖਰਾ ਲੱਗਾ? ਹਾਂਜੀ, ਚਲੋ ਇੱਕ ਭਾਈਚਾਰਾ ਆਪਣਾ ਪਾਕਿਸਤਾਨ ਤੇ ਇੰਡੀਆ ਦਾ, ਇਹਨਾਂ ਨੇ ਇਹ ਖੋਲ ਕੇ ਕੋਰੀਡੋਰ ਖੋਲ ਕੇ ਬਹੁਤ ਵਧੀਆ ਕੰਮ ਕੀਤਾ ਹੈ। ਅਸੀਂ ਚਾਹੁੰਦੇ ਸਾਨੂੰ ਹੋਰ ਦਿਨ ਰਹਿਣ ਦੀ ਸਟੇ ਮਿਲੇ, ਜਿਵੇਂ ਕਿ ਹੁਣ 4-5 ਵਜੇ ਪਹਿਲਾਂ ਵਾਪਸ ਜਾਣਾ ਪੈਂਦਾ ਹੈ। ਅਸੀਂ ਚਾਹੁੰਦੇ ਕਿ 2-4 ਦਿਨ ਜਾਂ 1 ਵੀਕ ਦੀ ਪਰਮਿਸ਼ਨ ਚਾਹੀਦੀ ਹੋਰ, ਕਿ ਆਦਮੀ ਇੱਥੇ ਸਟੇ ਕਰ ਸਕੇ। ਪਰ ਹੁਣ ਆਪਾਂ ਨੂੰ ਅਲਾਉਡ ਹੈ ਨਹੀਂ ਕਿ ਇਸ ਤੋਂ ਬਾਹਰ ਜਾ ਸਕੀਏ। ਅਸੀਂ ਚਾਹੁੰਦੇ ਕਿ ਸਭ ਕੁਝ ਖੁੱਲ ਜੇ। ਸੋ ਇਹ ਸੀ ਸਾਡੇ ਕੋਲ ਦੋ ਕਪਲ ਜਿਹੜੇ ਚਿਰਾਂ ਦੇ ਵਿਛੜੇ, ਕਹਿੰਦੇ ਵਿਛੜਿਆ ਮੇਲੇ ਪ੍ਰਭੂ, ਤੇ ਇਹ ਵਾਹਿਗੁਰੂ ਨੇ ਪ੍ਰਮਾਤਮਾ ਜਿਹੜਾ ਉਹ ਮੇਲ ਕਰਾ ਦਿੰਦਾ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਸਾਡੀ ਇਹੋ ਹੀ ਦੁਆ ਹੈ। ਇਸ ਸਥਾਨ ਦੇ ਉੱਪਰ ਆ ਕੇ ਫਿਰ ਇਸੇ ਤਰ੍ਹਾਂ ਹੀ ਆਪਣੇ ਚਰਨ ਸਪਰਸ਼ ਵੀ ਕਰੋ, ਤੇ ਨਾਲੇ ਮੱਥਾ ਵੀ ਜ਼ਰੂਰ ਟੇਕੋ। ਮਜ਼ਾਰ ਦੇ ਉੱਪਰ ਦਰਸ਼ਨ ਕਰੋ, ਅੰਦਰ ਜਾ ਕੇ ਦਰਸ਼ਨ ਕਰੋ। ਮਿਹਰਬਾਨੀ, ਸ਼ੁਕਰੀਆ।